ਅਸੀਂ ਜੀ 5 ਭਾਈ, ਵੱਡੇ ਦਾ ਸੇਵਾ ਰਾਮ ਜੀ, ਛੋਟੇ ਤੋਂ ਰਾਮ ਲਾਲ। ਹਾਂਜੀ ਹਾਂਜੀ ਉਦੋਂ ਛੋਟੀ ਵੱਡੀ ਭੈਣ ਸਨ ਦੋ, ਉਹਦਾ ਤੋਂ ਛੋਟੇ ਦਾ ਨਾਂ, ਇੱਕ ਦਾ ਨਾਂ ਕਿਸ਼ਨ ਦਾਸ, ਅੱਛਾ ਅੱਛਾ ਇੱਕ ਦਾ ਨਾਂ ਮੰਗਾ ਰਾਮ ਤੇ ਮੇਰਾ ਨਾਂ ਸਾਈਂ ਦਾਸ। ਸਾਈਂ ਦਾਸ। ਅੱਛਾ ਬਜ਼ੁਰਗੋ, ਜਿੰਨੇ ਤੁਹਾਡੇ ਰਿਸ਼ਤੇਦਾਰ ਇੱਥੋਂ ਗਏ ਨੇ ਉਧਰ, ਹਾਂ ਜਿੰਨੇ ਵੀ ਦੂਰੋਂ ਨੇੜੋਂ ਗਏ ਨੇ, ਹਾਂ, ਕੋਈ ਐਵੇਂ ਦਾ ਅਜੇ ਤੱਕ ਤੁਹਾਡਾ ਹਜੇ ਤੱਕ ਰਾਬਤਾ ਨਹੀਂ ਹੈਗਾ? ਕਿਸੇ ਨਾਲ ਨਹੀਂ ਆਇਆ। ਹਜੇ ਤੱਕ ਕੋਈ ਨਹੀਂ ਕਿਸੇ ਨਾਲ ਵੀ ਆਇਆ? ਨਹੀਂ ਕਿਹਦੇ ਨਾਲ ਤੁਸੀਂ ਚਾਹੁੰਦੇ ਹੋ ਰਾਬਤਾ ਹੋ ਜਾਏ? ਸਾਡੀ ਵੀਡੀਓ ਨਾਲ ਇਨਸ਼ਾਅੱਲਾ ਉਮੀਦ ਹੈ ਮੈਨੂੰ ਹੋ ਜਾਏਗਾ। ਯਾਰ, ਅਸੀਂ ਜੇ ਨਾ ਮੇਰੇ ਭਤੀਜਾ ਨਾਲ ਰਾਬਤਾ ਹੋ ਜੇ। ਕਿਹੜੇ ਭਤਰੀਵੇ? ਉਹਨਾਂ ਦਾ ਨਾਂ ਦੱਸੋ ਥੋੜਾ। ਨਾਂ ਇੱਕ ਦਾ ਨਾਂ ਦੇਸਰਾਜ, ਅੱਛਾ, ਇੱਕ ਦਾ ਨਾਂ ਹੰਸਰਾਜ। ਇਹ ਭਤੀਜੇ ਨੇ ਤੁਹਾਡੇ? ਹਾਂਜੀ। ਇਹਨਾਂ ਦੇ ਪਿਓ ਦਾ ਨਾਂ ਕੀ ਸੀ? ਰਾਮ ਲਾਲ। ਰਾਮ ਲਾਲ। ਇਹ ਇੰਡੀਆ ਚਲਾ ਗਿਆ? ਹਾਂਜੀ। ਤੁਸੀਂ ਇੱਥੇ ਰਹਿ ਕੇ ਦੂਸਰੇ ਹਾਂਜੀ। 4 ਭਰਾ? ਹਾਂ। ਇੰਡੀਆ ਜੀ ਵੀ ਹੁਣ ਤੈਨੂੰ ਕੀ ਦੱਸਾਂ ਵੀ ਕਿਸ ਤਰ੍ਹਾਂ ਗਿਆ ਤੇ ਕਿਸ ਤਰ੍ਹਾਂ ਨਹੀਂ ਦੱਸਣਾ। ਆਂਦੇ ਨੇ ਤੈਨੂੰ ਕੀ ਦੱਸਾਂ, ਦੱਸਣ ਨਹੀਂ ਹੁੰਦਾ। ਬਾਦਸ਼ਾਹ ਬਾਬਾ ਜੀ ਕੋਈ ਨਹੀਂ, ਦਿਲ ਦੀ ਗੱਲ। ਬਾਦਸ਼ਾਹ ਦੇ ਸੁਖਨ ਮਨਜ਼ੂਰ ਹੁੰਦੇ। ਹੂੰ ਇਹਨਾਂ ਕੀਤੀ ਸੀ ਇੱਥੇ ਰਿਸ਼ਤੇਦਾਰੀ। ਹੂੰ ਕਿਸੇ ਬੰਦੇ ਨੇ ਉਹਨਾਂ ਨੂੰ ਮੱਤ ਦਿੱਤੀ ਵੇ ਤੁਸੀਂ ਯਾਰ ਸਾਡੀ ਰਿਸ਼ਤੇਦਾਰੀ ਹੋ ਗਈ, ਤੁਸੀਂ ਮੁਸਲਮਾਨ ਹੋ। ਹੂੰ ਉਹ ਹੋ ਗਏ। ਸਾਡੀ ਬੱਚੀ ਨੂੰ ਵੀ ਕਰਦੇ ਹਨ ਮੁਸਲਮਾਨ, ਮੇਰੀ ਭਤਰੀਜੀ ਨੂੰ। ਉਹਨਾਂ ਆਖਿਆ ਮੈਂ ਨਹੀਂ ਹੋਣਾ, ਇੱਧਰ ਜਿਹੜੇ ਮੁਸਲਮਾਨ ਨਹੀਂ ਹੋਣਾ, ਮੈਂ ਆਪ ਧਰਮ ਨਹੀਂ ਛੱਡਣਾ। ਆਪਣਾ ਧਰਮ। ਅੱਛਾ। ਹਾਈ ਕੋਰਟ ਚ ਉੱਥੇ ਅਸੀਂ ਜਿਸ ਥਾਣੇ ਚ ਸਿਆਲਕੋਟ ਰਿਪੋਰਟ ਕੀਤੀ, ਉਹਨਾਂ ਸਾਡੇ ਤੇ ਬੜੇ ਬੜੇ ਕੀਤੇ। ਉੱਥੇ ਜਿੱਥੇ ਜਾਂਦੇ ਹੱਕ ਉਹਨਾਂ ਦੇ ਚ ਮੁਕੱਦਮਾ ਹੁੰਦਾ ਸੀ, ਉਹਨਾਂ ਦੇ ਹੱਕ ਚ ਬੋਲਦਾ ਸੀ ਕੇਸ। ਜਦੋਂ ਅਸਾਂ ਇੱਥੋਂ ਚੁੱਕ ਕੇ ਕੁੜੀ ਨੂੰ ਆਖਿਆ ਇੱਥੇ ਆ ਜਾ, ਇੱਥੋਂ ਆਈ ਚੁੱਕਿਆ ਜਾ ਕੇ ਹਾਈ ਕੋਰਟ ਜਾ ਦਰਖਾਸਤ ਕੀਤੀ। ਇਹ ਬਾਬਾ ਮੈਨੂੰ ਥੋੜੀ ਗੱਲ ਦੀ ਸਮਝ ਲੱਗੀ, ਤੁਹਾਡੀ ਕੁੜੀ ਨੂੰ ਕਿਉਂ ਕਰਦਾ? ਮੁੰਡਾ ਜਿਹੜਾ ਉਹ ਮੁਸਲਮਾਨ ਹੋ ਗਿਆ ਸੀ? ਹਾਂਜੀ ਹਾਂਜੀ, ਮੁੰਡਾ ਵੀ ਹੋ ਗਿਆ ਨਾ, ਉਹਦੇ ਭਰਾ ਸਾਰੇ। ਜਦੋਂ ਸ਼ਾਦੀ ਹੋ ਗਈ, ਹਾਂਜੀ ਮਤਲਬ ਸ਼ਾਦੀ ਹੋ ਗਈ ਸੀ, ਹਾਂਜੀ ਤੇ ਹਾਂਜੀ ਫਿਰ ਬਾਅਦ ਚ ਇਹਦੇ ਤੁਹਾਡੀ ਕੁੜੀ ਦੇ ਜਿਹੜੇ ਸਹੁਰੇ ਨੇ ਉਹ ਮੁਸਲਮਾਨ ਬਾਅਦ ਚ ਹੋਏ? ਹਾਂਜੀ, ਪਹਿਲਾਂ ਹਿੰਦੂ ਸਨ? ਪਹਿਲਾਂ ਹਿੰਦੂ। ਅੱਛਾ ਅੱਛਾ। ਤਾਂ ਇਹਨੂੰ ਵੀ ਕਹਿਣਾ ਮੁਸਲਮਾਨ ਹੋ, ਕੁੜੀ ਨੂੰ ਕਹਿਣਾ ਨਹੀਂ, ਉਹ ਜਿਹੜਾ ਉਹਦਾ ਮੀਆਂ ਕਹਿੰਦਾ ਮੁਸਲਮਾਨ ਹੋ, ਇਹ ਕਿ ਮੈਂ ਨਹੀਂ ਹੋਣਾ? ਅੱਛਾ ਅੱਛਾ ਅੱਛਾ। ਨਹੀਂ ਤੇ ਫਿਰ ਜਦੋਂ ਉਹਨਾਂ ਅਦਾਲਤ ਤੇ ਗਵਾਹੀ ਦਿੱਤੀ ਉਹਨੇ ਵੀ ਕੁੜੀ ਨੂੰ ਮੈਂ ਨਹੀਂ ਹੋਣਾ ਚਾਹੁੰਦੀ, ਹਾਂਜੀ, ਫਿਰ ਤੇ ਉਹ ਉੱਥੇ ਜਿੱਥੇ ਵੀ ਕਰਦੇ ਹੈ ਨਾ, ਉਹਨਾਂ ਦੇ ਨਾਲ ਸਨ ਬੰਦੇ ਪਿੱਛੋਂ ਮੁਸਲਮਾਨ, ਉਹ ਉਹਨਾਂ ਦੇ ਹੱਕ ਚ ਕਰ ਲੈਂਦੇ ਹਨ। ਕੋਈ ਸਾਡੀ ਡਾਂਡ ਡਵਾਲ ਨਹੀਂ ਆਈ। ਸਾਡੀ ਤੇ ਹਾਈ ਕੋਰਟ ਦੇ ਵਿੱਚ ਫਿਰ ਇੱਥੇ ਹਰੀਮ ਯਾਰ ਖਾਨ ਲਾਲਾ ਮੇਹਰ ਲਾਲ ਸੀ, ਉਹ ਸਾਡਾ MP ਸੀ, ਉਹਦੇ ਨਾਲ ਉਹਦੀ ਬਰਾਈ ਫਿਰ ਅਸੀਂ ਉੱਥੇ ਵਕੀਲ ਕੀਤਾ, ਹਾਈ ਕੋਰਟ ਵੀ ਕੇਸ ਜਿੱਤਿਆ। ਉਹਨਾਂ ਆਖਿਆ ਤੁਸੀਂ ਤੇ ਆਪਣੇ ਬੱਚੇ ਹਾਈ ਕੋਰਟ ਜਿੱਤ ਗਏ, ਸਾਡੀਆਂ 3 ਬੱਚੀਆਂ ਨੇ, ਤੇ ਅਸੀਂ ਸੁਪਰੀਮ ਕੋਰਟ ਉਹਨਾਂ ਜਾ ਕੇ ਕੀਤਾ, ਫਿਰ ਸੁਪਰੀਮ ਕੋਰਟ ਵੀ ਕੀਤਾ। ਇੱਥੋਂ ਫਿਰ ਸਾਡੀਆਂ ਸਾਰੀਆਂ ਜਿਹੜੀਆਂ ਦਰਖਾਸਤਾਂ ਤੇ ਜਿਹੜੀਆਂ ਕਾਬਾਰ ਨਹੀਂ ਛਾਪਦੇ, ਇਹਦੇ ਤੇ ਛਾਪੇ ਗਏ ਹਨ। ਫਿਰ ਉਹ ਇਸ ਵਜ੍ਹਾ ਨਾਲ ਲੰਘੇ ਪਾਰ। ਉਹਨਾਂ ਆਖਿਆ ਕੁੜੀ ਨੇ ਕਿਹਾ ਮੈਂ ਨਹੀਂ ਮੁਸਲਮਾਨ। ਨਾ ਮੁਸਲਮਾਨ ਕੁੜੀ ਵੀ ਨਾਲ ਹੀ ਗਈ ਯਾਰ, ਮੈਂ ਆਪਣੀ ਤੈਨੂੰ ਵਾਕਿਆ ਦੱਸਣਾ, ਜਿਹੜੀ ਮੇਰੀ ਧੀ ਵਿਆਹੀ ਨਹੀਂ ਵਿਆਹ ਇੱਥੇ। ਹਾਂਜੀ, ਨੀਵੇਂ ਚੰਨੂ, ਮੀਆਂ ਚੰਨੂ, ਇਹ ਮੈਂ ਵਿਆਹੀ ਦੀ ਸੀ। ਇਹ ਮੁੰਡਾ ਨਹੀਂ ਇੱਥੇ ਖਲੋ ਕੇ ਗਿਆ, ਹਾਂਜੀ, ਦੋਹਰੀ ਕੀਤਾ ਦਾ, ਉਹ ਮੁਸਲਮਾਨ ਹੋ ਗਏ। ਉਹ ਮੇਰੀ ਧੀ ਨੂੰ ਵੀ ਆਂਦੇ ਹਨ ਮੁਸਲਮਾਨ ਹੋ। ਮੇਰੀ ਧੀ ਆਖੇ ਜਿੱਥੇ ਤੁਸੀਂ ਆਪਣੀ ਬੱਚੀ ਵਿਆਹੀ, ਉਹ ਮੁਸਲਮਾਨ ਬਾਅਦ ਚ ਹੋ ਗਿਆ ਮੁੰਡਾ? ਹਾਂ। ਅੱਛਾ। ਉਹ ਬਾਅਦ ਚ ਨਹੀਂ, ਇਕੱਠੇ ਹੀ ਪੂਰ ਹੋ ਗਿਆ ਵਿੱਚ। ਜਦੋਂ ਤੁਸੀਂ ਉਹਦਾ ਵਿਆਹ ਕੀਤਾ ਸੀ ਉਦੋਂ ਤੇ ਹਿੰਦੂ ਸੀ? ਹਾਂਜੀ ਹਾਂਜੀ, ਉਹ ਹਿੰਦੂ ਬਾਅਦ ਚ ਹੋਇਆ ਨਾ, ਵਿਆਹ ਤੋਂ ਬਾਅਦ? ਹਾਂ। ਅੱਛਾ। ਉਹ ਮੈਂ ਬੱਚੀ ਆ ਮੀਆਂ ਚੰਨੂ, ਹੁਣ ਵਿਆਹੀ ਹੈ ਦੁਬਾਰਾ। ਉਹ ਮੁਸਲਮਾਨ ਹੋ ਗਿਆ, ਫਿਰ ਬੱਚੀ ਛਡਾ ਲਈ ਉਹਦੇ ਕੋਲ? ਜਿਹੜਾ ਤਲਾਕ? ਬਿਲਕੁਲ ਤਲਾਕ ਲੈ। ਤਲਾਕ ਤੇ ਉਦਣ ਹੀ ਹੋ ਗਈ ਜਿੱਦਣ ਮਤਲਬ ਤੂੰ ਹੁਣ ਮਤਲਬ ਹੈ ਤੂੰ ਮੇਰੇ ਮਜ਼ਹਬ ਚ ਨਹੀਂ, ਤੇਰਾ ਮਜ਼ਹਬ ਵੱਖਰਾ ਹੈ। ਜਦੋਂ ਤੂੰ ਮੈਨੂੰ ਧਿਕਾ ਦੇ ਛੜਿਆ, ਤਲਾਕ ਤੇ ਮੇਰੀ ਮੁੱਕ ਗਈ। ਅੱਛਾ ਅੱਛਾ ਅੱਛਾ। ਬੱਚੀ ਫਿਰ ਤੁਹਾਡੇ ਘਰ ਆ ਗਈ, ਫਿਰ ਤੁਹਾਨੂੰ ਦੁਬਾਰਾ ਕੀਤੀ ਹੈ? ਹਾਂਜੀ, ਮੈਂ ਆਪਣੀ ਦਾ ਵੀ, ਤੇ ਉਸ ਬੱਚੀ ਅਜੇ, ਉਹ ਬੱਚੀ ਜਿਹੜੀ ਅਜੇ ਬੈਠੀ ਦੀ, ਉਹਦੇ ਕੋਲ 3 ਬੱਚੇ ਨੇ, 1 ਧੀ ਤੇ 2 ਬੱਚੇ ਉਹਨੇ ਖੜੇ ਦੇ ਨੇ ਇੰਡੀਆ ਚ। ਅੱਛਾ। ਤੇ ਅਜੇ ਉਹਨਾਂ ਬੱਚਿਆਂ ਦੇ ਸਿਰ ਤੇ ਹੈ ਅੱਜ ਕਾਇਮ ਬੈਠੀ। ਕੋਈ ਨਹੀਂ ਉਹਨੇ ਕੀਤਾ ਵਿਆਹ ਉੱਥੇ ਜਾ ਕੇ? ਨਾ ਕੋਈ ਨਹੀਂ। ਉਹਨਾਂ ਬੱਚਿਆਂ ਨੂੰ ਆਪਣੇ ਬਸ ਬੱਚਾ ਉਹਦਾ ਹੁਣ ਉੱਥੇ ਫੌਜੀ ਲੱਗਾ। ਅੱਛਾ। 1 ਬੱਚੇ ਨੇ ਮੁਰਗੀ ਖਾਨਾ ਪਾ ਦਾ। ਸਾਡੇ ਬਾਬੇ ਗੁਰੂ ਨਾਨਕ ਆਖਿਆ ਕਿਸੇ ਨੂੰ ਮੰਦਾ ਹੀ ਨਾ, ਸਭ ਨੂੰ ਚੰਗਾ ਕਰੋ। ਸਭ ਨੂੰ ਚੰਗਾ ਹੈ ਤੇ ਚਲੋ ਜੇ ਕੋਈ ਕਰਦਾ, ਮੰਦਾ ਬੰਦੇ ਦੇ ਅੰਦਰ ਆਪਣੇ ਹੀ ਹੁੰਦਾ। ਹਾਂਜੀ ਹਾਂਜੀ। ਜੇ ਕੋਈ ਕਰਦਾ ਤੇ ਉਹ ਆਂਦਾ ਮਨ ਮੰਦਰ ਮਨ ਦੇਸ ਕਲੰਦਰ, ਮਨ ਕਾ ਸਾਫ ਕਰ। ਗੁਰ ਤੇ ਤੇਰੇ ਅੰਦਰ ਬੈਠਾ ਹੈ, ਤੇਰੇ ਅੰਦਰ ਤੇ ਉਹ ਆਪ ਰੱਬ ਬੈਠਾ ਹੈ। ਉਹਨੂੰ ਜਿਹੜੇ ਮਰਜ਼ੀ ਲਫ਼ਜ਼ਾਂ ਤੇ ਬੁਲਾ ਲੈ, ਉਹਨੂੰ ਮਹਾਰਾਜ ਕਹਿ ਲੈ, ਉਹਨੂੰ ਪਰਮੇਸ਼ਰ ਕਹਿ ਲੈ, ਭਗਵਾਨ ਕਹਿ ਲੈ, ਪ੍ਰਭੂ ਕਹਿ ਲੈ, ਉਹਨੂੰ ਰਹੀਮ ਕਹਿ ਲੈ, ਕਰੀਮ ਕਹਿ ਲੈ, ਗਫੂਰ ਕਹਿ ਲੈ, ਰੱਬ ਤੇ ਤੇਰੇ ਅੰਦਰ ਹੈ। ਅੱਛਾ ਬਜ਼ੁਰਗੋ, ਮੈਨੂੰ ਆਖਰ ਤੋਂ ਹੁਣ ਇਹ ਥੋੜਾ ਦੱਸੋ
ਕਿ ਸਾਰੇ ਪਿੰਡ ਦੇ ਤੁਹਾਡੇ ਚਲੇ ਗਏ, ਹਾਂਜੀ ਐਸਾ ਕੀ ਮਸਲਾ ਬਣਿਆ ਕਿ ਤੁਹਾਡਾ ਤੁਸੀਂ ਕਿਉਂ ਨਹੀਂ ਸੋ ਗਏ? ਸਾਡੇ ਵੀ ਇਹ ਵੀ ਸੁਣ, ਹਾਂਜੀ ਜਿੱਥੋਂ ਨਹੀਂ ਗਏ ਅਸੀਂ ਸਾਂ ਉਦੋਂ ਛੋਟੇ ਬਾਲ ਬੱਚੜਦਾਰ ਬੱਚੇ ਜਿਹੜੇ ਹਨ ਨਾ ਸਾਡੇ ਪਿਓ ਦੇ ਛੋਟੇ ਸਨ, ਤੇ ਜਿਹੜੇ ਉਹ ਬੰਦੇ ਸਨ ਨਾ ਜਿਨ੍ਹਾਂ ਦੇ ਵਿਹੜੇ ਰਹਿੰਦੇ ਸਨ, ਉਹਨਾਂ ਆਖਿਆ ਯਾਰ ਇਹ ਸਾਡੇ ਆਪਣੇ ਧੀਆਂ ਪੁੱਤਰ ਨੇ, ਨਾਲ ਕੋਈ ਦੇਖ ਹੀ ਨਹੀਂ ਸਕਦਾ, ਕੋਈ ਬਾਹਰੋਂ ਪਨਾਹਗੀਰ ਵੀ ਹੋ ਗਿਆ ਤੇ ਉਹਦੀ ਯੁੱਧ ਕੀ ਅਗਾ ਸਾਡੀ ਮੋਹਲ ਗਿਆ। ਅੱਛਾ ਅੱਛਾ, ਵੀ ਅਸੀਂ ਤੁਹਾਡੀ ਰੱਖਿਆ ਕਰਾਂਗੇ। ਹਾਂਜੀ ਅਸੀਂ ਬਿਲਕੁਲ ਬਿਲਕੁਲ ਤੁਹਾਨੂੰ ਕੋਈ ਨੁਕਸਾਨ ਨਹੀਂ। ਅੱਛਾ ਅੱਛਾ, ਉਹਨਾਂ ਸਾਡੀ ਬੜੀ ਪੈਰਵਾਈ ਰੱਖੀ ਹੈ। ਥੋੜੇ ਦਿਨ ਗੁਜ਼ਰੇ ਨੇ ਤੇ ਫਿਰ ਪੁਲਿਸ ਆ ਗਈ। ਪੁਲਿਸ ਨੇ ਆਣ ਕੇ ਆਖਿਆ ਕਿਸੇ ਦੀ ਕੀ ਜ਼ਰੂਰਤ ਹੈ ਇਹਨਾਂ ਨੂੰ ਆਉਣ ਦੀ, ਜਿਉਂ ਕਰਦਾ ਪੈਰਾ ਬੂਗੇ ਦੇ ਅੱਗੇ ਲੱਗਾ ਰਿਹਾ ਪੁਲਿਸ। ਪੁਲਿਸ ਆਣ ਕੇ ਰੋਜ਼ ਸਵੇਰੇ, ਹਾਂ ਬਈ ਬਾਬਾ ਕੋਈ ਮਾੜੀ ਚੰਗੀ, ਬਾਬਾ ਤੈਨੂੰ ਕਿਸੇ ਨੇ ਤੰਗ ਤੇ ਨਹੀਂ ਕੀਤਾ, ਕੋਈ ਤੇਰਾ ਮਾਲ ਤੇ ਨਹੀਂ ਖੋਲਣ ਲੱਗਾ। ਫਿਰ ਸਾਡਾ ਪਹਿਰਾ ਲੱਗ ਗਿਆ। ਫਿਰ ਸਹਿੰਦਿਆ ਉਂਝ ਜਾਦੀ ਹੋ ਗਈ। ਪਹਿਲਾਂ ਤਰ੍ਹਾਂ ਰਹਿਣ ਲੱਪੇ, ਮਹੀਨਾ ਦੋ ਹੀ ਰਿਹਾ ਹੋਣਾ ਨਾ, ਕੱਲ ਹੋਰ ਪਰਸੋਂ ਫਿਰ ਆਪਣੀ ਉਹ ਪਹਿਲੀ ਨਿਸ਼ਾਨੀ ਵੀ ਨਹੀਂ ਪੁੱਛਿਆ ਤੇ ਤੁਹਾਨੂੰ ਬਾਹਰ ਲਿਆ। ਤੇ ਬਾਬਾ ਜੀ ਪਾਣੀ ਤੁਹਾਡੇ ਪਿੰਡ ਵਾਲੇ ਬੜਾ ਸਹੀ। ਅੱਛਾ ਬਾਬਾ ਜੀ, ਜਦੋਂ ਫਿਰ ਤੁਸੀਂ 47 ਤੋਂ ਬਾਅਦ ਚਲੇ ਗਏ, ਤੁਸੀਂ 5-7 ਸਾਲ ਦੇ ਨਿਆਣੇ ਹੋ, ਬਾਅਦ ਜਿਵੇਂ ਜਿਵੇਂ ਤੁਸੀਂ ਆਪਣੀ ਹੋਸ਼ ਸੰਭਾਲਦੇ ਗਏ, ਵੱਡੇ ਹੁੰਦੇ ਗਏ, ਫਿਰ ਤੁਹਾਡਾ ਮੁਸਲਮਾਨਾਂ ਦਾ ਵਰਤਾਓ ਕਿਵੇਂ ਦਾ ਸੀ? ਦਾ ਵਰਤਾਓ ਇਕੱਠੀਆਂ ਕੌਡੀਆਂ ਖੇਡਣੀਆਂ ਨੇ ਜਿਹਨਾਂ ਦੇ ਘਰ ਅਸੀਂ ਰਹਿੰਦੇ ਆ। ਅੱਛਾ, ਸਾਡੀ ਦੁੱਧ ਦੀ ਚੋਣਾ ਦੁੱਧ ਪੀ ਜਾਣਾ, ਸੋਨਾ ਦੀ ਦੁੱਧ ਦੀ ਪੀ ਜਾਣਾ, ਕੋਈ ਪਤਾ ਹੀ ਨਹੀਂ ਵੀ ਮੁਸਲਮਾਨ ਨੇ ਜਾਂ ਹਿੰਦੂ ਨੇ ਜਾਂ ਕੋਈ ਰਲ ਕੇ। ਸਹੀ ਬਾਤ ਹੈ, ਅਜੇ ਤੱਕ ਸਹੀ ਬਿਲਕੁਲ। ਫਿਰ ਅਸੀਂ ਭਰਾ ਜਿੰਨੇ ਜਾਰੇ ਜਵਾਨ ਹੋਏ ਆ, ਫਿਰ ਅਸੀਂ ਆਪਣੀ ਵਾਹੀ ਦਾ ਸ਼ੁਰੂ ਕਰ ਲਿਆ। ਵਾਹੀ ਹਿੱਸੇ ਠੇਕੇ ਲੈ ਕੇ ਮਾਨੇ। ਬਾਬਾ ਜੀ ਉਦੋਂ ਤੁਹਾਡੇ ਵੱਡੇ ਕੀ ਕਰਦੇ ਆ ਕੰਮ, ਜਦੋਂ ਇਕੱਠੇ ਸਾਰੇ ਪਤਾ ਨਹੀਂ ਮੁਸਲਮਾਨ ਪਿੱਛੋਂ ਦੇ ਇਹਨਾਂ ਦੇ ਨਾਲ ਹੀ ਦਿਹਾੜੀ ਤਾਂ ਕਰਦੇ ਹੋਣਗੇ। ਫਿਰ ਦਿਹਾੜੀ ਜ਼ਮੀਨ ਤੇ ਆਪਣੀ ਹੈ ਨਹੀਂ, ਜ਼ਮੀਨ ਤੇ ਦਿਹਾੜੀ ਤਾਂ ਉਹ ਜਿਹੜਾ ਬੰਦਾ ਤੈਨੂੰ ਦੱਸਿਆ ਨੀ ਵੀ ਉਹਦੀ ਸਾਰੇ ਮਰਬੇ ਦੀਆਂ ਕਰੀਆਂ ਪਟਾਈਆਂ ਸਾਡੇ ਪਿਓ ਨੇ। ਉਹ ਕਹਿੰਦਾ ਸੀ ਵੀ ਤੈਨੂੰ ਫਿਕਰ ਕੋਈ ਨਹੀਂ, ਅੱਛਾ ਅੱਛਾ, ਨਾ ਕੋਈ ਰੋਟੀ ਦਾ ਨਾ ਪਾਣੀ, ਕੰਮ ਕਰਾ ਤੇ ਖਾ, ਤੂੰ ਕੰਮ ਕਰਾ ਤੇ ਖਾਈ ਜਾ। ਸ਼ਾਦੀ ਸ਼ੁਦਾ ਕੋਈ ਨਹੀਂ ਸੀ। ਫਿਰ ਸ਼ਾਦੀ ਹੋਈ, ਫਿਰ ਤੂੰ ਦੀ ਬਿਮਾਰੀ ਪਈ, ਉਹਦਾ ਟੱਬਰ ਮਰ ਗਿਆ। ਫਿਰ ਸਾਡਾ ਦੂਸਰੀ ਵਾਰੀ ਜਿਹੜੀ ਸਾਡੀ ਮਾਂ ਦੀ ਸੀ ਨਾ, ਫਿਰ ਇਹਨੇ ਤਹਿਸੀਲ ਸ਼ਹਿਰਗੜ੍ਹੋਂ ਵਿਆਹ ਕੇ ਲਿਆਂਦੀ, ਜਦੋਂ ਆਮ ਦੁਨੀਆ ਵਾਸਤੇ ਵਸਣ ਦਾ ਤੇ ਬਸ ਉਹਦਾ ਖਰਾਸ ਹੁੰਦੇ ਹਨ, ਆਟਾ ਪੀਣਾ ਇਹਦੇ ਅੰਦਰ ਵੀ ਦੂਏ ਅੰਦਰ ਵੀ, ਖਾਓ ਇਹ ਮੌਜਾਂ ਲਓ। ਮੁਸਲਮਾਨ ਚੰਗੇ ਉਦੋਂ ਬੜੇ ਤਲੋਕਾਤ ਕਰਦੇ ਹਨ। ਇਹਦੇ ਗਦਰ ਉਦੋਂ ਜਦੋਂ ਘੜੀ ਦੀ ਘੜੀ ਪਰਾਂਗੀ ਜਦੋਂ ਆਏ ਨਾ, ਤੇ ਆਖਰ ਜਦੋਂ ਮੇਰੀ ਧੀ ਨੂੰ ਮਖੌਲ ਕੀਤਾ ਤੇ ਮੇਰਾ ਵੀ ਤੁੜਕ ਪਿਆ ਯਾਰ, ਇਹਦੀ ਕੀ ਜ਼ਰੂਰਤ ਪਈ ਹੈ। ਫਿਰ ਜੰਗ ਦਾ ਤੇ ਇੱਥੇ ਕੋਈ ਐਲਾਨ ਹੀ ਕੋਈ ਨਹੀਂ ਸੀ ਜਾਂ ਕਤਲਾਮ ਦਾ। ਤੁਹਾਡੇ ਪਿੰਡ ਦੇ ਵਿੱਚ ਨਹੀਂ ਸੀ ਹੋਈ ਉਦੋਂ? ਗੌਰਮੈਂਟ ਦੇ ਕਾਗਜ਼ਾਂ 'ਚ ਕੋਈ ਨਹੀਂ ਸੀ, ਇਹ ਤੇ ਦੁਨੀਆ ਆਪ ਕੀਤਾ ਹੈ ਕੰਮ। ਇਹ ਕੀਤਾ ਜਿਹੜੇ ਜੀ ਹੁਣ ਵੀ ਲਫਾਂਗੇ ਜਿੰਨਾ ਵੀ ਕੀਤਾ ਸੀ ਨਾ, ਭਾਵੇਂ ਸਿੱਖ ਸਾਂ ਭਾਵੇਂ ਹਿੰਦੂ, ਉਹਨਾਂ ਧਰਮ ਨਾਲ ਕੀ ਤਲਕ। ਉਹਦੇ ਹਵਾਨ ਬਣਿਆ ਉਸ ਟਾਈਮ ਨਾ, ਉਹਨੂੰ ਕਿਸੇ ਧੀ ਦਾ ਸੀ, ਇੱਜ਼ਤਾਂ ਲੁੱਟਦੇ ਰਹੇ, ਖੋਂਦੇ ਰਹੇ, ਲੋਕਾਂ ਨੂੰ ਮਾਰਿਆ, ਬੇਗਨਾਹਾਂ ਨੂੰ ਮਾਰਿਆ, ਕੁਝ ਜਿੰਨੇ ਵੀ ਕੀਤਾ। ਮੈਂ ਨਾ ਉਹਦਾ ਇਨਸਾਨ ਹੋਇਆ ਹੀ ਨਹੀਂ। ਸਾਡੇ ਪਿੰਡ ਇੱਕ ਨਾਲ ਬਾਹਰ 63 ਚੱਕ ਹੈ ਮਲਾਹ ਦਾ, ਉੱਥੇ ਇੱਕ ਘਰ ਰਹਿੰਦਾ ਸੀ ਸਿੱਖਾਂ ਦਾ। ਅੱਛਾ, 63 ਚ। ਅੱਛਾ, ਤੇ ਜਦੋਂ ਉਹ ਗਏ ਨਾ ਗਦਰ ਪਿਆ, ਉਹਨਾਂ ਸਮਾਨ ਲਿੱਤਿਆ ਦੇ ਇੱਥੇ ਆਣ ਕੈਂਪ ਚ ਸੁੱਟਿਆ। ਅੱਛਾ ਅੱਛਾ, ਉਹ ਮਾਈ ਲੱਗੀ ਟੋਰਨ ਉਹਨਾਂ ਦੀ, ਮਾਈ ਸਰਦਾਰ ਨੇ। ਅੱਛਾ, ਉਹਨੂੰ ਆਖਣ ਲੱਗੇ ਵੀ ਸਾਡੇ ਤੈਨੂੰ ਜਾਣ ਨਹੀਂ ਦੇਣਾ। ਬੰਦਾ ਸੀ ਇੱਕ ਉੱਥੇ, ਜਦੋਂ ਸ਼ੈਤਾਨੀ ਮੋਢੇ ਚੜੀ ਦੀ ਹੋਈ, ਉਹਨੇ ਆਖਿਆ ਮੈਂ ਨਹੀਂ ਜਾਣਾ। ਉਹਨੇ ਆਖਿਆ ਪੁੱਤਰ ਜਿੱਦਣ ਤੂੰ ਜੰਮਿਆ ਹੈ ਨਾ, ਮੈਂ ਸਾਰੇ ਪਿੰਡ ਚ ਗੋੜ ਬੰਦਿਆ ਤੇਰਾ, ਤੇ ਪਤਾਸੇ ਵੰਡੇ ਨੇ, ਤੇ ਅੱਜ ਤੂੰ ਕਿਹੜੇ ਕੰਮ ਤੇ? ਉਹਨੇ ਆਖਿਆ ਨਾ, ਉਹ ਖੀਰ ਮਰੱਬਾ ਕੇ ਪਿੰਡੋਂ ਨਿਕਲੀ ਹੈ। ਉਹ ਨਾਨ ਕੇ ਉੱਥੇ ਗੋਲੀ ਮਾਰ ਦਿੱਤੀ। ਮਾਈ ਕੋਲ 2 ਗੱਠੀਆਂ ਲੈ ਗਏ ਖੋ ਕੇ। ਤੁਹਾਡਾ ਬੇੜਾ ਕਰਕੇ ਉੱਥੋਂ ਚੱਲਿਆ ਸਰ ਗੰਗਾ ਰਾਮ ਹੈ, ਗੰਗਾਪੁਰ ਵਾਲਾ। 36 ਟੇਸਣੇ ਦੀ ਜ਼ਮੀਨ ਹੈ। ਉੱਥੇ ਜਦੋਂ ਗਿਆ ਦੇ ਅੱਗੇ ਜਾਂਦਾ ਨਾ, ਅੱਗੋਂ ਸਿੱਖਾਂ ਤੇ ਹਿੰਦੂਆਂ ਦੀ ਬਾਹਰ ਨਿਕਲਦੇ ਪਏ ਹਨ ਦੁਨੀਆ ਉਧਰ ਜਾਣ ਵਾਸਤੇ। ਇਹਨੇ ਆਖਿਆ ਹਲਾ ਬਈ, ਉਹਨਾਂ ਸਿੱਧੀ ਮਾਰੀ ਛੀਨ ਜਾਂਦੇ। ਕਿਨੂੰ? ਉਸ ਬੰਦੇ ਨੂੰ ਜਿਹਨੇ ਮਾਈ ਨੂੰ ਮਾਰਿਆ। ਅੱਛਾ ਅੱਛਾ, ਜਾਂਦੇ ਸਿੱਧੀ ਮਾਰੀ, ਮਲਾਹ ਸੀ ਪੁੱਟਾ, ਲਾਸ਼ ਆ ਗਈ ਸ਼ਾਮ ਨੂੰ ਘਰ।
ਗੱਲ ਇਹ ਆ ਜਿਹੜਾ ਕਿਸੇ ਲਈ ਇੱਟ ਚੁੱਕਦਾ ਨਾ ਆ ਵੀ ਮਰ ਗਏ ਨਾਲ ਜੇ ਮਾਈ ਨੂੰ ਮਾਰਦੇ ਮਾਈ ਨੂੰ ਫਿਰ ਉਹ ਜੇ ਮਾਰਿਆ ਜੀ ਉਹਨੇ ਆਖਿਆ ਮੈਂ ਮਾਈ ਕੋਲੋਂ ਇੰਨਾ ਮਾਲ ਲੁੱਟ ਲਿਆ ਤੇ ਕੰਗਾ ਹੋਰ ਦੱਸ ਕੀ ਥੋੜੇ ਪੈਸੇ ਵਾਸਤੇ ਨੂੰ ਮਾਰਦਾ ਹੈ ਮੈਂ ਮਾਈ ਕਹਿ ਰਹੀ ਕਿ ਮੈਂ ਹਿੰਦੂ ਮਾਈ ਆਂਦੀ ਜੀ ਮੈਂ ਜਿੱਦਣ ਤੂੰ ਜੰਮਿਆ ਉਦੋਂ ਮੈਂ ਗੁੜ ਵੰਡਿਆ ਤੇਰਾ ਪਤਾਸੇ ਵੰਡੇ ਨੇ ਤੇ ਕੋਈ ਹੋਸ਼ ਕਰ ਵੇ ਲੱਕੀ ਨਹੀਂ ਮੁੜਿਆ ਕੀ ਅੱਖਾਂ ਅੱਗੇ ਚਰਬੀ ਆ ਗਈ ਨਾ ਅੱਖਾਂ ਅੱਗੇ ਚਰਬੀ ਆ ਸਿਰਫ ਮਾਲ ਦੀ ਹੋਸ਼ ਜਿਹੜਾ ਪੈਸੇ ਖੋਲੀ ਚਾਹ ਹਾਂਜੀ ਮਾਰ ਦਿੱਤਾ ਤੂੰ ਕਰਨਾ ਹੀ ਤੂੰ ਖੋਲਾ ਮਾਰ ਲੈ ਤੇ ਇਹਨੂੰ ਤਾਂ ਨਾ ਮਾਰ ਇਹਨੂੰ ਇਹਦੇ ਨਾਲ ਮਾਰ ਵਿਚਾਰੇ ਚਲੇ ਜਾਣ ਦੇ ਸਾਡੇ ਪਿੰਡ ਜਿਹੜਾ ਮੈਂ ਤੈਨੂੰ ਦੱਸਿਆ ਨਹੀਂ ਸਿੱਖ ਹੂੰ ਇਹਦਾ ਜਨਾਨੀ ਦਾ ਨਾਂ ਜੈ ਕੌਰ ਅੱਛਾ ਅੱਛਾ ਉਹ ਜਦੋਂ ਗਦਰ ਪਿਆ ਨਾ ਹਾਂਜੀ ਤੇ ਰਾਤ ਦੁਨੀਆ ਨੱਠ ਗਈ ਸਿੱਖ ਹੂੰ ਉਹਨੇ ਆਖਿਆ ਜੈ ਕੌਰੇ ਤੂੰ ਬਹਿ ਜਾ ਐਵੇਂ ਘੜੀ ਦੀ ਘੜੀ ਰੌਲਾ ਪੈਣਾ ਫਿਰ ਠੰਡਾ ਹੀ ਹੋ ਜਾਣਾ ਠੰਡਾ ਹੋ ਜਾਣਾ ਹਾਂ ਹਾਂ ਉਹ ਲੈ ਕੇ ਤੇ ਸ਼ਾਮ ਨੂੰ ਨਾ ਲਾਗੇ ਉਹਦਾ ਮਰਬਾ ਹੀ ਅੱਧਾ ਪਿੰਡ ਦੇ ਉਹਦੀ ਅੱਧਾ ਮਰਬਾ ਜ਼ਮੀਨ ਸੀ ਪਿੰਡ ਦੇ ਲਾਗੇ ਪਿੰਡ ਦੇ ਨਾਲ ਹੀ ਲੈ ਕੇ ਤੇ ਉਹਨੂੰ ਕਮਾਦ ਚ ਵੜ ਗਿਆ ਟੱਬਰ ਆਪਣੇ ਨੂੰ ਜੈ ਕੌਰੇ ਨੂੰ ਹੂੰ ਜਦੋਂ ਕਮਾਦ ਚ ਵੜ ਗਿਆ ਹੂੰ ਹੁਣ ਚੋਰੀ ਪਿੱਛੇ ਮੁਸਲਮਾਨ ਜਿਹੜੇ ਹਨ ਨਾਰੇ ਤੇ ਨਾਰਾ ਮਾਰਨ ਕੋਈ ਇਧਰੋਂ ਬੋਰੀਆਂ ਖਿੱਚੀ ਜੇ ਕੋਈ ਇਧਰੋਂ ਬੋਰੀਆਂ ਖਿੱਚੀ ਜੇ ਲੁੱਟ ਲਓ ਲੁੱਟ ਲਓ ਲੁੱਟ ਲਓ ਉਹਨਾਂ ਆਖਿਆ ਵੀ ਅਸੀਂ ਤੇ ਆਂਦੇ ਆ ਕੰਮ ਠੰਡਾ ਹੋ ਜਾਏਗਾ ਤੇ ਇਹ ਤੇ ਨਹੀਂ ਠੰਡਾ ਹੁੰਦਾ ਹੂੰ ਜਦੋਂ ਅੱਧੀ ਰਾਤ ਹੋਈ ਨਾ ਉਹ ਜਿਹੜਾ ਮੁਹੰਮਦੀਨ ਲੰਬੜਦਾਰ ਸੀ ਨਾ ਹੂੰ ਉਹਦੇ ਨਾਲ ਉਹਦੀ ਕੋਈ ਅੱਗੇ ਨਾ ਲੱਗਦੀ ਇਸ ਕਰਕੇ ਹੀ ਤਲਾਅ ਦਾ ਪਾਣੀ ਹੀ ਪੈਰ ਤੇ ਉਹ ਆਂਦੇ ਸੀ ਵੀ ਤਲਾਅ 'ਚ ਪੈਣਾ ਚਾਹੀਦਾ ਹੂੰ ਤੇ ਉਹ ਆਂਦਾ ਸੀ ਮੈਂ ਲੰਬੜਦਾਰ ਆ ਮੈਂ ਲਾ ਵੀ ਛੜਾ ਤੇ ਮੈਨੂੰ ਕੋਈ ਨਹੀਂ ਉਹਨੇ ਆਖਿਆ ਮੈਂ ਤੈਨੂੰ ਲਾਣ ਨਹੀਂ ਦੇਣਾ ਭਾਵੇਂ ਤੂੰ ਲੰਬੜਦਾਰ ਆ ਇਹ ਤਲਾਸ਼ ਦਾ ਤਲਾਜ ਪਾਏ ਗਰੀਬ ਬੰਦਾ ਕਿੱਥੇ ਜਾਏ ਵੀ ਉੱਥੇ ਕੱਪੜੇ ਧੋਂਦੀਆਂ ਹੋਣਗੀਆਂ ਜੋ ਵੀ ਇਸਤੇਮਾਲ ਹੁੰਦਾ ਹੋਣਾ ਡੰਗਰ ਨਹਾਉਂਦੇ ਹਨ ਜੀ ਸਾਰੇ ਪਿੰਡ ਦੇ ਅੱਛਾ ਅੱਛਾ ਬੁੱਢੀਆਂ ਕੱਪੜੇ ਵੀ ਧੋ ਲੈਂਦੀਆਂ ਨਹਿਰ ਦਾ ਪਾਣੀ 3 ਘੰਟੇ ਸਾਫ ਪਾਣੀ ਪੈਂਦਾ ਸੀ ਨਹਿਰੀ ਸਾਫ ਪਾਣੀ ਤਲਾਅ ਦਾ ਪੈਂਦਾ ਸੀ ਹਾਂਜੀ ਉਹ ਲੰਬੜ ਲਾ ਜਾਂਦਾ ਸੀ ਹੂੰ ਆਪਣੀ ਪੈਲੀ ਤੇ ਉਹਨੇ ਆਖਿਆ ਮੈਂ ਪਾਣੀ ਨਹੀਂ ਤੈਨੂੰ ਲਾਣ ਦੇਣਾ ਖੀਰ ਹੋ ਚੋਰੀ ਬੰਦਾ ਨਾ ਜਦੋਂ ਰਾਤ ਪੈ ਗਈ ਉਹਨੇ ਆਖਿਆ ਜੈ ਕਰੇ ਹੁਣ ਸਾਡੀ ਵਾਹ ਕੋਈ ਤੇ ਹੁਣ ਨਾ ਦੁਸ਼ਮਣ ਦੇ ਘਰ ਚਲੀ ਉਹਨੇ ਆਖਿਆ ਸਾਡੀ ਦੇ ਅੱਗੇ ਉਹਦੇ ਨਾਲ ਲੱਗਦੀ ਹੈ ਤੇ ਤੈਨੂੰ ਇਹਨਾਂ ਮਰਵਾ ਦੇਣਾ ਉਹਨੇ ਆਖਿਆ ਨਹੀਂ ਆ ਜਾ ਜੇ ਤੇ ਮਰ ਗਏ ਤੇ ਹੁਣ ਰਹਿ ਤੇ ਪਿੱਛੇ ਗਏ ਆ ਅਸੀਂ ਦੋਏ ਦੁਨੀਆ ਤੇ ਨਿਕਲ ਗਈ ਪਿੰਡ ਤੇ ਸਾਰੇ ਚਲੇ ਗਏ ਪਿੰਡ ਤੇ ਖਾਲੀ ਹੋ ਗਿਆ ਇਹਦੇ ਹਿੰਦੂਆਂ ਦਾ ਵੀ ਬੱਚਾ ਕੋਈ ਨਹੀਂ ਰਿਹਾ ਸਰਕਾਰ ਉਹਦੇ ਜਾ ਕੇ ਬੂਹਾ ਖੜਕਾਇਆ ਉਹਨੇ ਆਖਿਆ ਮੁਹੰਮਦੀਨ ਨੇ ਕਿਹੜੇ ਹੋ ਹੈ ਜੀ ਮੈਂ ਫਲਾਣਾ ਉਹਨੇ ਆਖਿਆ ਜੀ ਮੈਂ ਤੇ ਤੇਰੀ ਪਨਾਹ ਚ ਆਇਆ ਉਹਨੇ ਆਖਿਆ ਆ ਗਿਆ ਤੇ ਮੁਹੰਮਦੀਨ ਨੇ ਆਖਿਆ ਆ ਜਾ ਜੇ ਤੂੰ ਆ ਗਿਆ ਤੇ ਉੱਤੇ ਉਹਨੇ ਕੋਠੇ ਦੇ ਚਬਾਰਾ ਹੀ ਪਾਇਆ ਦਾ ਉਸ ਵੇਲੇ ਕੱਚੇ ਕੋਠੇ ਹਨ ਕੱਚਾ ਉਹ ਚਬਾਰਾ ਸੀ ਉਹਨੇ ਆਖਿਆ ਚੜ ਜਾ ਉੱਤੇ ਮਗਰੋਂ ਦਿਨ ਚੜਿਆ ਦੁਨੀਆ ਨੇ ਆਖਿਆ ਜੀ ਤੂੰ ਤੇ ਇੱਥੇ ਜੀ ਕਾਫਰ ਨੂੰ ਵਾਲ ਲਿਆ ਵੇੜੇ ਉਹ ਕਰ ਲਿਆ ਸਿੱਖ ਨੂੰ ਮਾਰ ਲਿਆ ਉਹਨੂੰ ਪਨਾਹ ਦੇ ਦਿਨ ਬਾਹਰ ਕੱਢ ਵੇਖ ਮਾਰੀ ਲੁੱਟ ਗਈ ਉਹਨੇ ਆਖਿਆ ਸਾ ਮੇਰੇ ਕੋਲ ਹੈ ਹੀ ਕੋਈ ਸ਼ੈ ਨਾ ਇੱਥੇ ਕੋਈ ਸਿੱਖ ਤੇ ਨਾ ਲੈਣੀ ਉਹਨਾਂ ਕੋਲ ਮਾਲ ਵੀ ਆਇਆ ਸੀ ਕੋਈ ਉਹਨੇ ਆਖਿਆ ਮੁਹੰਮਦੀਨ ਨੇ ਮਾਰ ਰੱਖ ਲਿਆ ਤੇ ਸਾਨੂੰ ਨਾ ਗਾਹ ਕਰ ਉਹਨੇ ਆਖਿਆ ਤੇ ਚੁੱਪ ਕਰਕੇ ਬੈਠ ਦੂਸਰੀ ਰਾਤੇ ਤੀਸਰੀ ਰਾਤੇ ਉਹਨਾਂ ਨੂੰ ਫਿਰ ਇੱਥੇ ਕੈਂਪ 'ਚ ਛੱਡ ਕੇ ਗਏ ਨਾ ਉਹਦਾ ਵੱਡਾ ਮੁੰਡਾ ਮੁਹੰਮਦੀਨ ਬਸ਼ੀਰਾ ਇੱਕ ਬਰਵਾਲਿਆਂ ਦਾ ਬੰਦਾ ਸੀ ਉਹ ਫਿਰ ਇੱਥੇ ਤਿੰਨੇ ਦਿਨ ਰਾਤੋਂ ਰਾਤ ਇੱਥੇ ਕੈਂਪ 'ਚ ਛੱਡ ਕੇ ਗਿਆ ਵੇ ਲੋਕ ਇੱਕ ਦੂਸਰੇ ਨਾਲ ਖਿੰਦੇ ਸਨ ਸਾਡੀ ਦੁਸ਼ਮਣੀ ਸੀ ਹਾਂ ਤੇ ਵੇਲ ਉਹ ਵੀ ਤਾਂ ਮੁਸਲਮਾਨ ਸੀ ਨਾ ਉਹ ਵੀ ਮੁਸਲਮਾਨ ਵੇਲ ਇਹ ਲੁੱਟਣ ਵਾਲੇ ਵੀ ਮੁਸਲਮਾਨ ਯਾਰ ਉਹ ਲੰਬੜਦਾਰ ਏਡਾ ਕੁ ਬੀਬਾ ਸੀ ਤੈਨੂੰ ਹੁਣ ਕਿਹੜੀਆਂ ਗੱਲਾਂ ਮੈਂ ਦੱਸਾਂ ਮੁਹੰਮਦੀਨ ਦੀਆਂ ਉਹਦਾ ਇੱਥੋਂ ਕਮਾਦ ਵੜਦਾ ਪਿਆ ਨਾ ਕੋਈ ਤੇ ਗਰੀਬ ਆਦਮੀ ਕਮਾੜਾ ਵੇ ਕਮਾਦ ਵੜਦਾ ਪਿਆ ਤੇ ਉਹ ਕੋਲੋਂ ਨਹੀਂ ਲੰਘਦਾ ਜਾਂਦਾ ਉਹਨੇ ਨਹੀਂ ਪੁੱਛਣਾ ਤੂੰ ਕੀ ਕਰਨਾ ਪਿਆ ਵਾਹ ਜੀ ਏਡੀ ਘੁਮਕਾਂ ਵਾਲਾ ਲੰਬੜਦਾਰ ਸੀ ਪੁਲਿਸ ਦੀ ਜ਼ਰੂਰਤ ਨਹੀਂ ਉਹਦੇ ਤੋਂ ਪੁੱਛਣ ਤੋਂ ਉਹਦੀ ਆਣ ਕੇ ਬੈਠ ਕੇ ਤੇ ਬਹਿਣਾ ਹਾਂ ਪਹਿਲਾਂ ਉਹਨੂੰ ਤਲਾਹ ਹੋਣੀ ਹੈ ਤੇ ਫਿਰ ਉਹਨੂੰ ਆਖਣਾ ਪਿਆ ਅਸੀਂ ਆ ਰਹੇ ਹਾਂ ਬੰਦਾ ਫੜਾਣਾ ਤੇ ਉਹਨੇ ਫੜਾਣਾ ਨਹੀਂ ਤੇ ਪੁਲਿਸ ਦੀ ਜ਼ਰੂਰਤ ਨਹੀਂ ਫਿਰ ਬੰਦੇ ਨੂੰ ਨੱਠ ਕੇ ਮਗਰ ਫੜ ਲਈ ਹਾਂ ਸਾਡਾ ਪਠਾਨ ਦਾ ਚਾਕਰ ਹੈ ਤੂੰ ਜਾਣਦਾ ਹੈਗਾ ਕਿੱਥੋਂ ਕਿ ਤੁਸੀਂ ਆਏ ਹੋ ਮੈਂ ਸ਼ੇਖਪੁਰ ਜ਼ਿਲ੍ਹੇ ਚੋਂ ਸ਼ੇਖਪੁਰ ਦੇ ਜ਼ਿਲ੍ਹੇ ਚ ਪਠਾਨ ਦੇ ਚੱਕ ਅਜੇ ਪੁਲਿਸ ਨਹੀਂ ਵੜਦੀ ਅਸਲ ਪਠਾਨ ਨਾ ਮੈਂ ਉਹਨਾਂ ਦੇ ਵਿੱਚ ਰਹਿ ਬਹਿ ਕੇ ਜੀ ਆਇਆ ਅਸਲ ਪਠਾਨ ਨੇ ਪੁਲਿਸ ਦੀ ਜ਼ਰੂਰਤ ਨਹੀਂ ਅਜੇ ਵੀ ਜਿੰਨਾ ਚਿਰ ਆਰਡਰ ਨਾ ਕਰਨ ਵੀ ਅਸੀਂ ਆ ਰਹੇ ਹਾਂ ਬੰਦਾ ਕਤਲ ਹੋ ਗਿਆ ਪਹਿਲਾਂ ਪਠਾਨ ਨੂੰ ਪੁੱਛਣਾ ਲੰਬੜਦਾਰ ਨੂੰ ਤੇ ਫਿਰ ਪੁਲਿਸ ਆਉਣਾ ਬੜੀ ਗੱਲ ਅੱਛਾ ਬਾਬਾ ਜੀ ਹੁਣ ਤੁਸੀਂ ਸਾਨੂੰ ਥੋੜਾ ਕੁ ਦੱਸੋ
ਕਿ ਤੁਸੀਂ ਜੇ ਤਿਉਹਾਰ ਆਉਂਦੇ ਨੇ ਤੁਹਾਡੇ ਮਨਾਉਂਦੇ ਸਾਰੇ ਹੁਣ? ਹਾਂ ਜੀ, ਆਪਣੇ ਵਾਰ ਕਿਹੜੇ ਮਨਾਈ। ਕਿਹੜੇ ਤਿਉਹਾਰ ਤੁਹਾਡੇ ਹੁੰਦੇ ਨੇ? ਲੋਹੜੀ ਵੀ ਮਨਾਈ ਦੀ ਹੈ, ਦਿਵਾਲੀ ਵੀ ਮਨਾਈ ਦੀ ਹੈ, ਵਿਸਾਖੀ ਵੀ ਮਨਾਈ ਦੀ ਹੈ। ਅੱਛਾ ਅੱਛਾ। ਇਹ ਜੋ ਵਾਰ ਆਉਂਦਾ ਹੈ ਸਾਡੇ ਤੁਹਾਡੇ ਮਜ਼ਬੀ ਜਿੰਨੇ ਵੀ? ਹਾਂ ਮਤਲਬ ਅਸੀਂ ਹੁਣ ਇਹ ਨਹੀਂ ਤੇ ਯਾਰ ਹੁੰਦੇ ਯਾਰ ਤੇ ਤਾਂ ਹੀ ਇਹਦੇ 10 ਘਰ ਹੋਈਏ ਤੇ ਹਾਂ ਇੱਕ ਦਿਨ ਕੀ ਪਤਾ ਲੱਗਦਾ ਜੀ? ਇੱਕ ਦੇ ਘਰ ਨਾਲ ਕੀ ਪਤਾ ਲੱਗਦਾ ਜੇ ਆਪਣਾ ਸਾਡਾ ਦਿਨ ਆ ਗਿਆ, ਕੋਈ ਵੀ ਸਾਡੇ ਕ੍ਰਿਸ਼ਨ ਦਾ ਆ ਗਿਆ, ਉਹ ਅਸੀਂ ਬਣਾ ਲੈਨੇ ਆ। ਅਸੀਂ ਆਪਸ ਵਿੱਚ ਭੈਣ ਭਰਾਵਾਂ ਧੀਆਂ ਪੁੱਤਰਾਂ ਨੂੰ ਰੋਟੀ ਪਾਣੀ ਖਿਲਾ ਦਈਦਾ, ਬਈ ਖਾਓ ਬਈ ਪਕਾ ਕੇ। ਹਾਂਜੀ ਤੇ ਬਾਬਾ ਜੀ ਜਿਵੇਂ ਅਸੀਂ ਮੁਸਲਮਾਨ ਮਸਜਿਦਾਂ ਜਾਂਦੇ ਆ ਹਾਂਜੀ ਜਾਂ ਸਿੱਖ ਜਿਹੜੇ ਅਰਦਾਸ ਕਰਦੇ ਜਾਂਦੇ ਆਪਣੇ? ਹਾਂਜੀ ਅਸੀਂ ਹੁਣ ਗੁਰਦੁਆਰੇ ਜਾਈਦੇ ਆ। ਨਹੀਂ ਤੁਸੀਂ ਘਰ ਵੀ ਆਪਣਾ ਕੋਈ ਐਵੇਂ ਦਾ ਸਿਸਟਮ ਬਣਾਇਆ ਹੋਇਆ? ਘਰ ਜੀ ਕੋਨੀ, ਘਰ ਬਹਿ ਜਾਣੀ ਹੈ, ਸਾਫ ਪਾ ਲੈਣੀ ਹੈ, ਥੱਲੇ ਕਪੜਾ ਪਾ ਲੈਣਾ, ਉਹਦਾ ਨਾਮ ਜਪਣਾ ਸ਼ੁਰੂ ਕਰ ਦੇਣਾ। ਅੱਛਾ ਅੱਛਾ। ਅੱਧਾ ਘੰਟਾ ਜੇ ਪੀਏ, ਘੰਟਾ ਜੇ ਪੀਓ, ਜਪ ਲੈਣਾ ਤੇ ਗੁਰਦੁਆਰੇ ਉਹਨੂੰ ਕੀ ਆਂਦੇ ਤੁਸੀਂ? ਅਰਦਾਸ ਕਹਿੰਦੇ? ਹਾਂਜੀ ਅਰਦਾਸ ਕਿਆ ਆਖੀ ਦਾ ਜੀ। ਅੱਛਾ ਅੱਛਾ ਜੀ ਸੰਧਿਆ ਕਰੀ ਦੀ ਹੈ ਉਹਦੀ ਮਾਲਕ ਦੀ। ਅੱਛਾ ਹਾਂ ਤੇ ਹੁਣ ਗੁਰਦੁਆਰੇ ਵੀ ਜਾਈਦਾ, ਉੱਥੇ ਮੱਥਾ ਟੇਕੀ। ਜਨਮ ਸਥਾਨ? ਹਾਂ ਜਨਮ ਸਥਾਨ। ਇੱਥੇ ਵੀ ਆਪਣੇ ਜਦੋਂ ਦੁਆ ਮਾਜ ਕਰਦੇ ਨੇ ਉੱਥੇ ਬਹਿ ਕੇ ਸੁਣੀਦਾ ਕਰੀਦਾ ਜਾਂਦੇ ਉੱਥੇ? ਹਾਂਜੀ ਸਹੀ। ਤੇ ਬਾਬਾ ਜੀ ਆਪਣੇ ਹੋਰ ਜਿਹੜੇ ਰਿਸ਼ਤੇਦਾਰ ਕਿੱਥੇ ਕਿੱਥੇ ਰਹਿੰਦੇ ਨੇ ਪਾਕਿਸਤਾਨ 'ਚ? ਪਾਕਿਸਤਾਨ ਦੇ ਰਿਸ਼ਤੇਦਾਰ ਤੇ ਬੜੇ ਨੇ। ਕਿੱਥੇ ਕਿੱਥੇ ਨੇ? ਕੋਈ ਸਿੰਧ ਵਾਲ ਵੀ ਹੈ ਕਿ ਨਹੀਂ? ਤੇਰੇ ਸਿੰਧ ਚ ਮੇਰੇ ਚ ਕੋਨੀ ਕਾ, ਮੈਂ ਤੇ ਨਾ ਸਿੰਧ ਵੱਲ ਗਿਆ। ਹਾਂ ਮੇਰੇ ਮੀਏ ਚੰਨੂ ਤੋਂ ਲੈ ਕੇ ਆਪਣਾ ਕੀ ਅੱਗੇ ਨਾ ਰਿਹਾ ਮਲਤਾਨ, ਇੱਥੇ ਵੀ ਹੈ ਨਾ ਘਰ ਮੀਏ ਚੰਨੂ, ਇੱਥੇ ਹੈ ਤੇਰੇ ਦੋਦਿਆਂ ਦਾ ਚੱਕ ਹੈ ਸਰਗੋਦੇ ਦੇ ਕੋਲ, ਇੱਥੇ ਵੀ ਘਰ ਨੇ, ਸਰਗੋਦੇ ਵੀ ਹੈ ਨੇ ਹਿੰਦੂਆਂ ਦੇ? ਹਾਂ ਜੰਗਲ ਚ ਵੀ ਹੈ ਨੇ। ਅੱਛਾ ਮੇਰੇ ਸਿਆਲਕੋਟ ਚ ਬੜੇ ਨੇ, ਤੇਰੇ ਕੋਲ ਸ਼ੇਖੂਪੁਰ ਦੇ ਵਿੱਚ ਵੀ 2 ਘਰ 3 ਮੇਰੇ ਬੈਠੇ ਦੇ ਪਰ, ਔਰ ਸ਼ੇਖ ਮੱਡੇ ਤੇ ਵੀ। ਸਿੱਖ ਮਾਂ? ਸ਼ੇਖ ਮੱਡਾ ਹੈ। ਨਹੀਂ ਉਹ ਸਿੱਖ ਮਾਂ ਪਿੰਡ ਹੀ ਪਰਾਂ ਕਹਿ ਰਹੇ ਨਾ, ਇਹ ਸ਼ੇਖਪੁਰੇ ਪਰਾਂ ਰੋਡ ਨਿਕਲਦਾ। ਸਿੱਖ ਮਾਂ? ਹਾਂ ਸ਼ੇਖ ਉਹ ਸੇਮ ਤੇ ਪਿੰਡ ਜਿਹੜਾ ਹੁੰਦਾ। ਹਾਂ ਤੇ ਉੱਥੇ ਵੀ ਹੈ ਨਾ ਘਰ ਜੋ ਬੈਠੇ ਦੇ। ਇਹ ਇੱਥੇ ਸ਼ੇਖੂਪੁਰ ਦੇ ਵਿੱਚ ਵੀ ਹੈ ਦੌਲਤ ਰਾਮ ਬੈਠਾ ਦਾ। ਹਾਂਜੀ ਹੈਗਾ। ਹਾਂ ਜਿਹਨੇ ਦੇ ਆੜਤ ਉੜਤ ਵੀ ਇੱਕ ਆੜ ਤੇ ਅੱਲਾ ਤੇਰਾ ਭਲਾ ਕਰੇ। ਅੱਛਾ ਅੱਛਾ। ਤੇ ਸਿਆਲਕੋਟ ਆਮ ਬਾਬਾ ਜੀ ਸਿੰਧ ਵਿੱਚ ਬਹੁਤ ਜ਼ਿਆਦਾ ਹਿੰਦੂ ਨੇ। ਸਿੰਧ ਚ ਤੇ ਹਿੰਦੂ ਦਾ ਉਧਰ ਕੋਈ ਨਹੀਂ ਰਿਸ਼ਤੇਦਾਰ ਕੋ ਆਪਣਾ ਕੋਈ ਇਧਰ? ਉਧਰ ਨਹੀਂ ਨਾ ਤੁਸੀਂ ਆਪ ਅਸੀਂ ਨਾ ਜੀ ਏਡੀ ਦੂਰ ਬੜਾ ਗੜ ਜੇ ਉਮਰਕੋਟ ਦੇ ਵਿੱਚ ਏਡੀ ਦੂਰ ਜੀ ਅਸੀਂ ਰਿਸ਼ਤੇਦਾਰੀ ਨਹੀਂ ਨਾ ਕਰ ਸਕਦੇ, ਪੂਰੇ ਨਹੀਂ ਆ ਸਕਦੇ। ਮਾੜੇ ਦਾ ਕੋ ਮਰ ਜੇ ਤੇ ਦਿਲ ਕਰੇ ਤੇ 20,000 ਲੱਗਾ ਹੋਇਆ ਕਿਰਾਇਆ। ਸੁਣਿਆ ਦਾ ਜੀ ਆਪਣਾ ਇਸਮਾਈਲ ਡੇਰਾ ਇਸਮਾਈਲ ਖਾਨ ਜੀ, ਉਹ ਕਾਫੀ ਦੂਰ ਹੈ। ਉੱਥੇ ਹੁਣ ਐਲਐਸ ਗਰਦੀਆਂ ਨੇ ਬੰਬ ਭਾਰੀ ਕੀਤੀ ਹੈ। ਪੁਲਿਸ ਤੇ ਨਹੀਂ, ਪਿੰਡਾਂ ਤੇ। ਅੱਛਾ। ਸਾਡੇ ਉੱਥੇ ਘਰ ਬੈਠੇ ਦੇ ਹਨ, ਮੇਰੇ ਉਹਨਾਂ ਰਿਸ਼ਤੇਦਾਰਾਂ ਦੇ ਉੱਥੇ ਭੈਣਾਂ ਵਿਆਹੀ ਦੀਆਂ ਨੇ, ਫੁੱਫੀਆਂ ਵਿਆਹੀ ਦੀਆਂ ਹਨ। ਤੇ ਉਹ ਵਿਚਾਰੇ ਹੁਣ ਥੋੜੇ ਦਿਨ ਹੋਏ ਨੇ, ਹੁਣ ਮਹੀਨਾ ਹੁੰਦਾ ਹੀ ਹੁੰਦਾ ਪਿਆ, 15-20 ਦਿਨ। ਤੇ ਉਹਨਾਂ ਵਿਚਾਰੇ ਸਮਾਨ ਚੁੱਕ ਕੇ ਤੇ ਇੱਥੇ ਲੈ ਆਂਦਾ। ਚੱਲਿਆਂ ਨੇ ਡਰਦਿਆਂ ਨੇ? ਚੰਨੇ ਮੀਆਂ ਚੰਨੇ ਮੈਂ ਚੱਲਿਆ ਨੇ ਡਰਦਿਆਂ ਨੇ ਤੇ ਡਰਦੇ ਸਮਾਨ ਇਸੇ ਲੈਂਦਾ। ਕੋਈ ਉੱਠ ਕੇ ਇੱਧਰ ਤੁਰ ਗਏ ਨਹੀਂ, ਉਹ ਪਿਸ਼ਾਵਰ ਨੂੰ ਘਰ ਤੋਂ ਤਨ ਉੱਥੋਂ। ਬਾਬਾ ਜੀ ਮੈਨੂੰ ਗੱਲ ਆਪਣੀ ਕਲੀਅਰ ਕਰ ਦਈਏ, ਕਿਉਂ ਗੱਲਾਂ ਤੇ ਮੁੱਕਣੀਆਂ ਕੋਈ ਤੁਹਾਡੀਆਂ? ਨਹੀਂ ਗੱਲਾਂ ਤੇ ਹਾਂਜੀ। ਫਿਰ ਆਖਰ ਤੇ ਤੁਸੀਂ ਦੱਸੋ ਕਿ ਜਿਹੜੇ ਤੁਹਾਡੇ ਉਧਰ ਗਏ ਨੇ ਉਹ ਕਿਹਨੂੰ ਕਿਹਨੂੰ ਤੁਸੀਂ ਮਿਲਣਾ ਚਾਹੁੰਦੇ? ਅਗਰ ਕੋਈ ਤੁਹਾਡੀ ਵੀਡੀਓ ਵੇਖ ਲਵੇ, ਤੁਹਾਡਾ ਰਾਬਤਾ ਕਰੇ। ਯਾਰ ਅਸੀਂ ਜਾਨੇ ਸਾਨੂੰ ਮਿਲਾ ਜਾਣ, ਸਾਨੂੰ ਪਾਕਿਸਤਾਨ ਆਪਣਾ ਪੰਜਾਬ ਦੇ ਵਿੱਚ ਮੇਰੇ ਭਤਰੀਏ ਬੈਠੇ ਦੇ, ਉਹਨਾਂ ਨੂੰ ਮਿਲਾ ਦੇਣ। ਆਖਰ ਤੇ ਫਿਰ ਉਹਨਾਂ ਥੋੜਾ ਨਾਂ ਲੈ ਲੈਣਾ। ਕਿਹੜੇ ਤੁਹਾਡੇ ਭਰਾ, ਤੁਹਾਡੇ ਕਿਹੜੇ ਭਰਾ ਦੇ? ਦੇਸ ਰਾਮ ਲਾਲ ਦੇ ਪੁੱਤਰ। ਦੇਸਾਈ ਇੱਕ ਦਾ ਨਾਂ, ਇੱਕ ਦਾ ਨਾਂ ਹੰਸਰਾਜ, ਇੱਕ ਦਾ ਨਾਂ ਚੂਨੀ ਆ, ਇੱਕ ਦਾ ਨਾਂ ਦਰਸ਼ਨੀ, ਇੱਕ ਦਾ ਨਾਂ ਸਤਪਾਲ। ਸਕੇ ਭਤੀਜੇ ਨੇ ਤੁਹਾਡੇ? ਸਕੇ ਭਤੀਜੇ ਨੇ। ਤੇ ਬੈਠੇ ਗੁਰਦਾਸਪੁਰ ਤੁਸੀਂ ਦੱਸਿਆ ਨਾ? ਹਾਂ ਗੁਰਦਾਸਪੁਰ, ਫਿਰੋਜ਼ਪੁਰ ਕੁੰਡੇ। ਫਿਰੋਜ਼ਪੁਰ ਕੁੰਡਾ ਪਿੰਡ। ਬਾਬਾ ਜੀ 47 ਤੋਂ ਹਜੇ ਤੱਕ ਤੁਹਾਡਾ ਰਾਬਤਾ ਕਿਉਂ ਉਹਨਾਂ ਨਾਲ? ਯਾਰ ਰਾਬਤਾ ਸਾਡਾ ਹੁਣ ਹੋਣ ਲੱਗਾ ਨਾ। ਨਹੀਂ ਇਹਨਾਂ ਦਾ ਰਾਬਤਾ ਹੈ ਜਾਂ ਨਹੀਂ ਹਜੇ? ਹੁਣ ਨਹੀਂ, ਹੁਣ ਅਸੀਂ ਕਰਨੇ ਆ ਗੱਲਬਾਤ ਉਹਨਾਂ ਨਾਲ, ਉਹਨਾਂ ਫੋਨ ਤੇ। ਅੱਛਾ ਅੱਛਾ, ਫੋਨ ਤੇ ਹੋ ਰਹੀ ਹੈ? ਹਾਂ। ਅੱਛਾ ਅੱਛਾ। ਬਾਕੀ ਪਹਿਲਾਂ ਕੋਈ ਨਹੀਂ ਸੀ, ਪਹਿਲਾਂ ਮੇਰੇ ਨਾਨਕਿਆਂ ਨਾਲ ਕੋਈ ਨਹੀਂ ਸੀ। ਤੁਸੀਂ ਕਰੋ ਕੋਸ਼ਿਸ਼, ਲਾਓ ਚੱਕਰ, ਮਿਲ ਕੇ ਆਓ। ਮੇਰੇ ਨਾਨਕਿਆਂ ਨਾਲ ਕੋਈ ਨਹੀਂ, ਮੇਰੇ ਨਾਨਕੇ ਵਿਚਾਰੇ ਮਰ ਮੁਰ ਗਏ ਨੇ, ਮਾਮੇ 4 ਸਨ, ਚਾਰੇ ਮਰ ਗਏ। ਮਾਮੇ ਲਾਤੇ ਹੋਏਗੀ ਨਾ? ਹਾਂ ਮਾਮੇ। ਉਹ ਕਿੱਥੇ ਜਾ ਕੇ ਬੈਠੇ? ਉਹ ਵੀ ਉੱਥੇ ਹੀ ਹੈ ਬੈਠੇ। ਅੱਛਾ ਉਸੇ ਪਿੰਡ? ਫਿਰੋਜ਼ਪੁਰ ਕੁੰਡਾ ਹੀ? ਅੱਛਾ ਉੱਥੇ ਬੈਠੇ। ਤੇ ਉਹਨਾਂ ਦੀ ਲਾਦ ਹੈ ਇੱਕ। ਮੇਰਾ ਮਾਮਾ ਕੁਆਰਾ ਹੀ, ਉਹ ਕੋਲ ਧਾਰਿਆ, ਉਹ ਕੁਆਰਾ ਹੀ ਰਿਹਾ ਤੇ 3 ਵਿਆਹ ਦੇ। ਅੱਛਾ ਅੱਛਾ।
ਚਲੋ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ। ਰੱਖਾ ਰਾਮ ਉਹਦਾ ਨਾਮ। ਰੱਖਾ ਰਾਮ। ਅੱਛਾ ਅੱਛਾ। ਦੂਏ ਜਿਹੜਾ ਉਹਦਾ ਨਾਂ ਸੀ ਧੰਨਾ। ਇੱਕ ਦਾ ਨਾਂ ਸੀ ਦੇਵ। ਨਾ ਹੀ ਭੁੱਲਦੇ ਹੁਣ ਨਾ, ਤੈਨੂੰ ਪਤਾ ਭੁੱਲ ਜਾਂਦੇ ਨੇ। ਹੋਰ ਆਉਂਦੇ ਤੇ ਉਹ ਸਾਰੇ ਮੈਨੂੰ ਨਾਂ ਯਾਦ। ਹਾਂਜੀ ਨਹੀਂ ਜ਼ਹਿਨ ਚ ਨਿਕਲ ਜਾਂਦੇ ਨਾਲੇ ਉਮਰ ਦੀ ਗੱਲ ਹੈ ਨਾ। ਹਾਂਜੀ ਹਾਂਜੀ ਉਹ ਵੀ ਕਹਿੰਦੇ ਫਿਰ ਵੀ ਬੜੀ ਗੱਲ ਹੈ ਨਾ ਤੁਹਾਨੂੰ ਯਾਦ ਹੈ। ਹਾਂਜੀ ਚਲੋ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇਹਨਾਂ ਸਾਨੂੰ ਟਾਈਮ ਦਿੱਤਾ ਤੇ ਸਾਨੂੰ ਸਾਰੀ ਗੱਲਾਂ ਸਾਂਝੀਆਂ ਆਪਣੇ ਕਿਤੇ ਆਪਣੇ ਦੁੱਖ ਦਰਦ ਸ਼ੇਅਰ ਕੀਤੇ ਸਾਡੇ ਨਾਲ, ਸਾਨੂੰ 47 ਵਾਲੀਆਂ ਗੱਲਾਂ ਸੁਣਾਈਆਂ ਸਾਰੀਆਂ। ਤੁਹਾਡੀ ਬੜੀ ਮਿਹਰਬਾਨੀ। ਵੀਡੀਓ ਅੱਛੀ ਲੱਗੀ ਹੈ ਲਾਈਕ ਸ਼ੇਅਰ ਲਾਜ਼ਮੀ ਕਰਨਾ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਇਜਾਜ਼ਤ ਰੱਬ ਰੱਖਾ।